ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਸੁਣਿਆ ਹੁਣੇ ਤੁਸੀਂ ਆਪਣੇ ਦੱਸ ਰਹੇ ਸੀਗੇ ਵੀ ਜਿੱਦਾਂ ਫਰੇਟ ਵੀ ਥੋੜ੍ਹੀ ਜਿਹੀ ਗੁੱਡ ਨਿਊਜ਼ ਆ ਰਹੀ ਹੈਗੀ, ਪੋਜ਼ੀਟਿਵਿਟੀ ਦੇਖਣ ਨੂੰ ਮਿਲ ਰਹੀ ਆ। ਤੇ ਮੈਂ ਪਿਛਲੇ 2 ਵੀਕ ਪਹਿਲਾਂ ਵੀ ਕਾਲ ਕੀਤੀ ਸੀਗੀ। ਮੈਨੂੰ ਲੱਗਦਾ ਵੀ ਆਪਣੇ ਭਰਾਵਾਂ ਨੇ ਸ਼ਾਇਦ ਸੁਣੀ ਹੈ ਗੱਲ ਵੀ ਜਿੱਦਾਂ ਲੋਡ ਹੁਣ ਦੱਸਿਆ ਸੀਗਾ ਵੀ ਕੈਲੀਫੋਰਨੀਆ ਦੇ ਵਿੱਚ ਆਪਣਾ ਸਾਡਾ ਪ੍ਰੋਡਿਊਸ ਦਾ ਕੰਮ ਚੱਲ ਰਿਹਾ ਹੈਗਾ, ਤਾਂ ਥੋੜ੍ਹੀ ਜਿਹੀ ਤਾਂ ਪੇਸ਼ੈਂਸ ਦਿਖਾਉਣ ਦਾ ਮਤਲਬ ਵੇਟ ਕਰਨ ਵੀ ਲੋਡ ਜੇ ਅੱਜ ਜਾਣਾ ਤੇ ਅੱਜ ਹੀ ਬੁੱਕ ਕਰਨ 12-1 ਵਜੇ ਤੋਂ ਬਾਅਦ। ਤੇ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਹੈਲਪ ਮਿਲਦੀ ਹੈਗੀ ਆ ਇਹਨਾਂ ਨੂੰ ਬਿਲਡਅਪ ਕਰਨ। ਉਹੀ ਜਿਹੜੇ ਅਸੀਂ ਰੇਟ ਦੇਖਦੇ ਹਾਂ ਵੀ ਸਸਤੇ ਲਾਏ ਹੁੰਦੇ ਆਪਣੇ ਆਪ ਹੀ ਉਹ ਬਿਲਡਅਪ ਹੋਣ ਲੱਗ ਪੈਂਦੇ ਆ। ਜ਼ਰੂਰੀ ਜਿੱਥੇ ਮਰਜ਼ੀ ਜਾਣਾ ਹੋਵੇ। ਸੋ ਸਟਿਲ ਮੈਂ ਇਹੀ ਕਹੂੰਗਾ ਵੀ ਜਿੰਨੀ ਦੇਰ ਤੱਕ ਇਹ ਕੈਲੀਫੋਰਨੀਆ ਵਿੱਚ ਪ੍ਰੋਡਿਊਸ ਦਾ ਚੱਲਦਾ ਪਿਆ, ਜਾਂ ਇਹਨੂੰ ਬੂਮ ਕਹਿ ਸਕਦੇ ਹਾਂ, ਉਸ ਚੀਜ਼ ਦਾ ਵੀ ਲਾਹਾ ਲਓ, ਫਾਇਦਾ ਲਓ ਵੀ ਤੁਸੀਂ ਵੇਟ ਕਰੋ। ਅੱਜ ਜਾਣਾ ਤੇ ਅੱਜ ਹੀ ਲੋਡ ਬੁੱਕ ਕਰੋ, ਰੋਟੀ ਪਾਣੀ ਭਾਵੇਂ ਕੱਲ੍ਹ ਦਾ ਰੈਡੀ ਕਰ ਲਓ। ਤੇ ਇਸ ਵਿੱਚ ਤੁਹਾਨੂੰ ਬਹੁਤ ਸਾਰਿਆਂ ਨੂੰ ਬਹੁਤ ਜ਼ਿਆਦਾ ਇਹਦੇ ਵਿੱਚ ਬੈਨੀਫਿਟ ਮਿਲੂਗਾ। ਇਹ ਨਹੀਂ ਹੈਗਾ ਵੀ ਤੁਸੀਂ ਪ੍ਰਾਈਸਿਸ ਜਿਹੜੀਆਂ ਹੈਗੀਆਂ ਤੁਹਾਨੂੰ ਆਪਣੇ ਆਪ ਦੇਖਣ ਨੂੰ ਮਿਲਣਾ ਪੈਣਾ, ਕਹਿਣ ਦੀ ਲੋੜ ਹੀ ਨਹੀਂ ਪੈਣੀ। ਤੁਸੀਂ ਆਪ ਦੇਖੋਗੇ ਲੋਡ ਬੋਰਡ ਜੇ ਕੋਈ ਹੋਊਗਾ ਲਾਗਇਨ ਕਰਕੇ ਬੈਠ ਜਾਓ ਤੇ ਪ੍ਰਾਈਸਾਂ ਆਪਣੇ ਆਪ ਹੀ ਉਹ ਅਪ ਹੋਣ ਲੱਗ ਪੈਂਦੀ, ਕਿਉਂਕਿ ਜਿਹੜੇ ਲੋਡ ਲੱਗਣੇ ਨਾ ਬਰੋਕਰ ਦੇ ਜਾਣੇ ਹੈਗੇ ਉਹ ਕਿਸੇ ਨੇ ਬਰੋਕਰ ਕੋਲ ਤਾਂ ਹੈ ਕੁਛ ਨਹੀਂ ਹੈਗਾ, ਤੇ ਸਮਾਨ ਤਾਂ ਸਾਡਾ ਹੀ ਜਾਣਾ ਲੱਗਣਾ, ਟਰੱਕ ਟ੍ਰੇਲਰ ਜਿਹੜਾ ਹੈਗਾ ਉਹ ਓਨਰ ਦਾ। So the best thing is that to wait for till 1 o'clock or 2 o'clock then see that rates are rising. So ਇਹਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਊਗਾ। ਓਕੇ, ਦੂਸਰੇ ਨੰਬਰ 'ਤੇ ਇਹ ਹੈਗਾ ਵੀ ਜਿੱਦਾਂ ਆਪਣੇ ਜਿਹੜਾ ਆਉਣ ਵਾਲਾ ਫਿਊਚਰ ਦਾ ਸਮਾਂ ਹੈਗਾ ਵੀ ਟਰੱਕਿੰਗ ਦੇ ਵਿੱਚ ਸਾਡੀ ਜਿੱਦਾਂ ਸਾਨੂੰ ਗਾਈਡੈਂਸ ਕਰਨੀ, ਜਾਂ ਈਵਨ ਮੈਂ ਵੀ ਇਨਕਲੂਡ ਕਰ ਸਕਦਾ ਆਪਣੇ ਨੂੰ, ਗਾਈਡ ਕਰਨ ਵਾਲਾ ਨਹੀਂ ਹੁੰਦਾ ਕੋਈ ਵੀ, ਠੀਕ ਆ। ਤਾਂ ਬੈਟਰ ਇਹ ਆ ਕਿ ਜਿੱਲੇ ਆਪਾਂ ਇਸ ਬਿਜ਼ਨਸ ਦੇ ਵਿੱਚ ਪੈਣਾ ਨਾ, ਅਸੀਂ ਆਪਣਾ ਸਲੋਲੀ ਹੌਲੀ ਕਰਕੇ ਆਪਣਾ ਬੈਕਅਪ ਬਣਾ ਕੇ ਰੱਖੀਏ। ਜੇ ਸਾਨੂੰ ਲੱਗਦਾ ਵੀ ਸਾਨੂੰ ਕਿਤੇ ਰੁਕਣਾ ਪੈਂਦਾ ਜਾਂ ਪੇਸ਼ੈਂਸ ਰੱਖਣੀ ਪੈਂਦੀ ਆ ਜਾਂ ਵੇਟ ਕਰਨਾ ਪੈਂਦਾ, ਸਾਡੇ ਕੋਲ ਆਪਣਾ ਜਿਹੜਾ ਉਹ ਖਰਚਾ ਕਰਨ ਲਈ ਸਾਡੇ ਕੋਲ ਪੈਸੇ ਅਨਫ ਹੋਣੇ ਚਾਹੀਦੇ ਆ। ਜੇ ਕੋਈ ਕਾਲ ਕਰਦਾ ਵੀ ਹਾਂ ਵੀ ਰੁਕ ਜਾਓ, ਨਾ ਸਿੱਖੋ ਸਸਤੇ ਲੋਡ ਜਾਂ ਵੇਟ ਕਰੋ, ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਉਹ ਰੇਟਸ ਹੈਗੇ ਉਹ ਫਿਰ ਖਰਾਬ ਨਹੀਂ ਹੁੰਦੇ। ਕਿਉਂਕਿ ਜਿੱਲੇ ਅਸੀਂ ਆਪਾਂ ਕੋਈ ਖਰਚੇ ਦੇ ਹਿਸਾਬ ਨਾਲ ਜੋ ਮਰਜ਼ੀ ਆਪਣਾ ਖਰਚਾ ਕਰੇ, ਪਰ ਆਪਣੀ ਜੇਬ ਨੂੰ ਦੇਖ ਕੇ ਕਰੇ। ਕਿਉਂਕਿ ਪਰ ਇਸ ਚੀਜ਼ ਦੇ ਵਿੱਚ ਕਿਉਂਕਿ ਸਾਡਾ ਟਰੱਕਿੰਗ ਧੰਦਾ ਆ ਨਾ, ਕਿ ਜੇ ਅਸੀਂ ਧੰਦੇ ਦੇ ਵਿੱਚ ਆਪਣਾ ਇੰਨਾ ਹੀ ਅਸੀਂ ਨਾ ਇਨਸਾਫੀ ਕਰ ਲਈ ਤੇ ਜਿਹੜੇ ਸਾਨੂੰ ਲੋੜ ਪੈਂਦੀ ਹੈ, ਜਿਹੜੇ ਅਸੀਂ ਰੁਕਣਾ ਜਾਂ ਸਾਨੂੰ ਜਿੱਥੋਂ ਸਾਡੀ ਇਨਕਮ ਦਾ ਸਾਧਨ ਹੈ, ਜੇ ਅਸੀਂ ਉਹਨੂੰ ਹੀ ਡਿਸਟਰੋਏ ਕਰਾਂਗੇ ਜਾਂ ਖਤਮ ਕਰਾਂਗੇ ਤਾਂ ਸਾਡਾ ਕੋਈ ਫਾਇਦਾ ਨਹੀਂ ਕਰ ਸਕਦਾ ਕੋਈ ਵੀ, ਠੀਕ ਹੈ ਜੀ। ਤਾਂ ਜਦੋਂ ਵੀ ਲੋੜ ਪੈਂਦੀ ਹੈ ਫਿਊਚਰ ਵਾਸਤੇ ਆਪਣੇ ਭਰਾਵਾਂ ਨੂੰ, ਛੋਟਿਆਂ ਵੱਡਿਆਂ ਜਿੰਨੇ ਵੀ ਹੈਗੇ ਆ, ਜਿਹੜੇ ਵੀ ਇਸ ਇੰਡਸਟਰੀ ਨਾਲ ਇਨਵੋਲਵ ਹੈਗੇ ਆ, ਵੀ ਆਪਣਾ ਜਿਹੜਾ ਬੈਕਅਪ ਥੋੜ੍ਹਾ ਜਿਹਾ ਆਪਣਾ ਬਣਾ ਕੇ ਚੱਲੋ। ਕੋਈ ਹੋਰ ਖਰਚੇ ਕਰਨੇ ਜਾਂ ਕਿਸੇ ਦੀ ਜੇਬ 'ਚ ਜ਼ਿਆਦਾ ਪੈਸਾ ਜੋ ਮਰਜ਼ੀ ਲੈ ਸਕਦਾ ਹੈਗਾ, ਪਰ ਆਪਣਾ ਟਰੱਕਿੰਗ ਵਾਸਤੇ ਬੈਕਅਪ ਜ਼ਰੂਰ ਚਾਹੀਦਾ। ਜਦੋਂ ਲੋੜ ਪੈਣ 'ਤੇ ਜਦੋਂ ਕਾਲ ਪੈਂਦੀ ਆ, ਦੇਖਿਆ ਵੀ ਹੁਣ ਲੋੜ ਖਰਾਬੀ ਆਉਣ ਲੱਗ ਪਈ ਆ, ਕਾਲ ਹੁੰਦੀ ਆ, ਰੁਕਣਾ ਪੈਂਦਾ 2 ਦਿਨ 4 ਦਿਨ 5 ਦਿਨ, ਜੇ 10 ਦਿਨ ਵੀ ਰੁਕਣਾ ਪੈਂਦਾ। ਤਾਂ ਜਦੋਂ ਇਹ ਸਾਡੇ ਕੋਲ ਕੈਪੈਸਿਟੀ ਹੋ ਗਈ ਨਾ, ਤੇ ਸਾਨੂੰ ਕੋਈ ਮਤਲਬ ਕਿ ਕਹਿਣ ਦਾ ਮਤਲਬ ਵੀ ਕਿਸੇ ਨੂੰ ਘਾਟਾ ਨਹੀਂ ਪਊਗਾ। ਹਰ ਇੱਕ ਬੰਦਾ ਆਪੋ ਆਪਣੇ ਤਾਂ ਆਰਾਮ ਦੇ ਨਾਲ ਆਪਣੀ ਰੁਜ਼ਗਾਰ ਦਾ ਸਾਧਨ ਜੋ ਵੀ ਹੈਗਾ ਉਹ ਤੋਂ ਆਪਣੀ ਕਮਾਈ ਕਰੂਗਾ। ਤਾਂ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਆਉਣ ਵਾਲੇ ਸਮੇਂ ਲਈ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਪੇਅਰ ਕਰੋ ਕਿ ਤਾਂ ਕਿ ਜ਼ਿਆਦਾ ਸਾਡਾ ਫਿਊਚਰ ਹੈਗਾ ਉਹ ਬਰਾਈਟ ਹੋਵੇ। ਕਿਉਂਕਿ ਜਿਸ ਹਿਸਾਬ ਨਾਲ ਸਾਡੇ ਵਾਲੇ ਲੋਕਾਂ 'ਚ ਥੋੜ੍ਹੀ ਜਿਹੀ ਹੁੰਦੀ ਨਾ ਵੀ ਜਿੱਦਾਂ ਕਈ ਲੋਕ ਉਹਨੂੰ ਮੈਨੂੰ ਸ਼ਬਦ ਨਹੀਂ ਆਉਂਦਾ ਹੈਗਾ ਪੰਜਾਬੀ 'ਚ ਉਹਨੂੰ ਕਹਿੰਦੇ ਹੈਗੇ ਜਿਹਨਾਂ ਵਿੱਚ ਸਬਰ ਨਹੀਂ ਹੁੰਦਾ, ਜਾਂ ਲੋੜ ਹੈਗਾ ਵੀ ਲੈ ਕੇ ਜਾਣਾ ਹੀ ਜਾਣਾ ਵੀ ਮਾਰੀ ਝੱਲੇ ਖਰਾ ਪਤਾ ਨਹੀਂ ਕੀ ਹੋ ਗਿਆ ਤਾਂ ਵਗੈਰਾ ਸਾਡਾ ਕੰਮ ਨਹੀਂ ਚੱਲਣਾ। ਉਹ ਜਿਹੜੇ ਬੰਦੇ ਹੈਗੇ ਨਾ ਉਹ ਫਿਰ ਨੁਕਸਾਨ ਕਰਦੇ ਹੋ, ਕਿਉਂਕਿ ਉਹਨੂੰ ਮਰਨਾ ਹੁਣ ਤੋਂ ਜਿੱਦਾਂ ਕਹਿੰਦਾ ਨਾ ਉਹ ਭੁਭੱਕੜਾਂ ਵਾਲਾ ਹਿਸਾਬ ਹੋ ਜਾਂਦਾ ਵੀ ਮਰਦੇ ਹੁੰਦੇ ਬਾਲਵਾਂ ਦੇ ਨਾਲ ਘੁੰਮੋ, ਕਿਉਂਕਿ ਡਿੱਗਣਾ ਉਹਨਾਂ ਨੇ ਸਭ ਤੋਂ ਪਹਿਲਾਂ ਹੁੰਦਾ, ਪਰ ਬਾਕੀਆਂ ਦਾ ਵੀ ਸਾਰਿਆਂ ਦਾ ਸੱਤਿਆਨਾਸ਼ ਹੋ ਜਾਂਦਾ ਇਸ ਚੀਜ਼ ਦੇ ਵਿੱਚ। ਜੇ ਅਗਰ ਅਸੀਂ ਫਾਰਮੂਲੇ ਤੇ ਵਰਕ ਕਰਾਂਗੇ ਤਾਂ ਮੈਂ ਤੁਹਾਨੂੰ ਗਰੰਟੀ ਕਹੂੰਗਾ ਭਾਈ ਸਾਰੇ ਖੁਸ਼ ਰਹਿਣਗੇ ਇਸ ਚੀਜ਼ ਦੇ ਵਿੱਚ। ਤੇ ਉਹ ਆਪਣਾ ਪ੍ਰਪੇਅਰ ਹੋ ਕੇ ਚੱਲੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿੱਦਾਂ ਆਪਣੇ ਨੂੰ ਸਟੈਬਲਿਸ਼ ਕਰਨਾ, ਕਿੱਦਾਂ ਹੀ ਰਹਿਣਾ। ਇਹ ਜ਼ਰੂਰੀ ਨਹੀਂ ਹੈਗਾ ਹੁਣ ਇੱਕ ਬੰਦੇ ਨੇ 200 ਟਰੱਕ ਲੈ ਲਿਆ ਜੀ, ਮੈਂ 100 ਲੈ ਲਿਆ ਜੀ, ਉਹ ਬੰਦਾ ਵਿਚਾਰਾ ਹੈਗਾ ਹੀ ਪਰੇਸ਼ਾਨ, ਉਹਦਾ ਫਾਇਦਾ ਕੀ ਆ। ਉਹਨਾਂ 10 ਟਰੱਕ ਲੈ ਕੇ ਤਾਂ 5 ਵਾਲਾ ਸੌਖਾ ਪੈਣ ਡਿਆ। ਆਪਣੇ ਆਪ ਨੂੰ ਸੌਖੇ ਵੀ ਰੱਖੋ, ਆਪਣੇ ਦਿਮਾਗ ਤੇ ਇੰਨਾ ਵੀ ਨਾ ਬੋਝ ਪਾਓ ਕਿ ਤੁਸੀਂ ਆਪਣੀ ਤੁਹਾਡੀ ਜ਼ਿੰਦਗੀ ਵਿੱਚ ਲੱਗਣ ਲੱਗ ਪਏ ਵੀ ਪਤਾ ਨਹੀਂ ਵੀ ਮੈਂ ਫਿਰ ਰੋੜੀ ਚੱਲਿਆ ਜਾਂ ਕਿੱਦਾਂ ਹੈਗਾ। ਵੀ ਆਪਣਾ ਜੇ ਤੁਸੀਂ ਸੌਖੀਆਂ ਦਰਮੀ ਤੇ ਤੁਸੀਂ ਗੋਡੇ ਆਪਣੀ ਪੋਜੀਸ਼ਨ ਤੇ ਤੁਹਾਡੇ ਕੋਲ ਟਰੱਕ ਭਾਵੇਂ ਇੱਕ ਹੈ ਚਾਹੇ 100 ਆ। ਥੈਂਕ ਯੂ ਅਭੀ ਜੀ, ਧੰਨਵਾਦ। ਸੋ ਬਿਲਕੁਲ ਆਪਾਂ ਪਿਛਲੇ ਕਈ ਸਾਲਾਂ ਤੋਂ ਇਹੀ ਕੁਝ ਦੱਸਦੇ ਆ ਰਹੇ, ਹਾਲਾਂਕਿ ਸਾਡੇ ਉਲਟ ਬਹੁਤ ਸਾਰੇ ਟਿਕਟੌਕ ਤੇ ਵੀ ਕਰਦੇ ਰਹੇ। ਦੇਖੋ ਜੀ ਇਹ ਤਾਂ ਡਰਾਈ ਜਾਂਦੇ ਆ। ਹੁਣ ਮੈਂ ਪਿਛਲੇ ਹਫ਼ਤੇ ਵੀ ਖਬਰ ਸਾਂਝੀ ਕੀਤੀ ਸੀ ਵੀ ਜਿਹੜੇ ਉਹ ਜਦੋਂ ਅਸੀਂ ਕਹਿੰਦੇ ਸੀ ਵੀ ਭਾਈ ਸਹਿਜ 'ਚ ਰਹੋ, 2.5 3 ਪੌਣੇ 3 ਲੱਖ ਦੇ ਟਰੱਕ ਨਾ ਲਓ, ਹੁਣ ਉਹੀ ਆਪਣੇ ਕਾਲਰ ਨੇ ਦੱਸਿਆ ਸੀ ਵੀ ਉਹ 2.5 ਲੱਖ ਦੇ ਟਰੱਕ ਜਿਹੜਾ ਪੀਟਰ ਬਿਲਡ ਦਾ ਸੀ ਲਿਆ ਸੀ, ਤੇ ਉਹ 70,000 ਮੀਲ ਚੱਲਿਆ ਤੇ ਆਕਸ਼ਨ ਤੇ $75,000 ਦੇ ਵਿਕ ਰਹੇ ਆ, ਹਨਾ। ਸੋ ਆਪਣਾ ਤਾਂ ਇਹੀ ਹੁੰਦਾ ਵੀ ਆਪਣੀ ਕਮਿਊਨਿਟੀ ਦਾ ਫਾਇਦਾ ਹੋਵੇ, ਜੋ ਕੁਝ ਵਾਪਰਿਆ ਉਹ ਸੱਚ ਅੱਗੇ ਦੱਸੀਏ ਤਾਂ ਕਿ ਸਾਰਿਆਂ ਨੂੰ ਜਿਹੜਾ ਆ ਨੌਲੇਜ ਮਿਲ ਜਾਏ। ਨਹੀਂ ਤਾਂ ਕਿਉਂਕਿ ਇੱਕ ਦੂਜੇ ਨੂੰ ਕਈ ਵਾਰੀ ਬੰਦਾ ਕੋਈ ਸੱਚ ਵੀ ਨਹੀਂ ਦੱਸਦਾ ਹੈਗਾ, ਤੇ ਨਾਲੇ ਆਪਾਂ ਕਾਲਰਾਂ ਤੋਂ ਹੀ ਪੁੱਛਦੇ ਹੈਗੇ ਆ ਵੀ ਕੀ ਕੁਝ ਵਾਪਰਿਆ ਹੈਗਾ ਜੀ। ਰੁਪਿੰਦਰ